ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਪ੍ਰਵੀਨ ਜੀ। ਸਭ ਜੀ, ਤੋਂ ਪਹਿਲਾਂ ਜਿਹੜੀ ਖਬਰ ਆ ਰਹੀ ਹੈ ਹਾਰਵਰਡ ਯੂਨੀਵਰਸਿਟੀ ਦੇ ਨਾਲ ਸੰਬੰਧਿਤ, ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਅੱਗੇ ਵੱਧ ਰਹੀ ਆ, ਜਿਸ ਵਿੱਚ $100 ਮਿਲੀਅਨ ਦੇ ਜਿਹੜੇ ਕਾਂਟਰੈਕਟਸ ਆ, ਫੈਡਰਲ ਕਾਂਟਰੈਕਟਸ ਹਾਰਵਰਡ ਯੂਨੀਵਰਸਿਟੀ ਦੇ ਨਾਲ, ਉਹਨਾਂ ਨੂੰ ਉਹ ਰੱਦ ਕਰਨ ਜਾ ਰਹੇ ਹੈਗੇ ਆ। ਚਿੱਠੀ ਲਿਖੀ ਗਈ ਆ ਜਿਹੜੀ ਆ ਜਨਰਲ ਸਰਵਿਸ ਐਡਮਿਨਿਸਟ੍ਰੇਸ਼ਨ ਦੇ ਵੱਲੋਂ, ਜੀ, ਜੋ ਕਿ ਇਹਨਾਂ ਕਾਂਟਰੈਕਟਸ ਦੀ ਨਿਗਰਾਨੀ ਰੱਖਦੀ ਆ। ਰੀਅਲ ਸਟੇਟ ਜੋ ਫੈਡਰਲ ਸਰਕਾਰ ਦੇ ਲਈ ਜਿਹੜਾ ਚੈੱਕ ਕਰਦੀ ਰਹਿੰਦੀ ਆ, ਉਹਨਾਂ ਨੇ ਕਹਿੰਦੇ ਵੀ ਹੁਣ ਏਜੰਸੀਜ਼ ਨੂੰ ਨਿਰਦੇਸ਼ ਦਿੱਤੇ ਨੇ ਵੀ ਉਹ ਰਿਵਿਊ ਕਰਨ ਇਸ ਯੂਨੀਵਰਸਿਟੀ ਦੇ ਨਾਲ ਜਿਹੜੇ ਕਾਂਟਰੈਕਟਸ ਆ, ਤੇ ਜੀ, ਅਲਟਰਨੇਟ ਅਰੇਂਜਮੈਂਟਸ ਜਿਹੜੀਆਂ ਉਹ ਬਣਾਈਆਂ ਜਾਣ ਵੀ ਇਸ ਤੋਂ ਇਲਾਵਾ ਉੱਥੇ ਵਿੱਚ ਕੀ ਕੀਤਾ ਜਾ ਸਕਦਾ ਆ। ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਆ, ਤੇ ਰਾਸ਼ਟਰਪਤੀ ਟਰੰਪ ਖੁਦ ਹਾਰਵਰਡ ਦੇ ਉਲਟ ਪੂਰੀ ਤਰ੍ਹਾਂ ਜਿਹੜਾ ਕਹਿ ਲਓ ਵੀ ਹੱਥ ਧੋ ਕੇ ਇੱਕ ਹਿਸਾਬ ਨਿਡਰ ਦੇ ਹੈ। ਨਾਲ ਪਿੱਛੇ ਜਿਹੜੇ ਉਹ ਪਏ ਨੇ। ਜੀ, ਹਾਰਵਰਡ ਯੂਨੀਵਰਸਿਟੀ ਨੂੰ ਹੌਟ ਬੈਡ ਆਫ ਲਿਬਰਲਿਜ਼ਮ ਤੇ ਐਂਟੀ ਸੈਮਿਟਿਜ਼ਮ ਜਿਹੜਾ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਗਰਦਾਨਿਆ ਜਾ ਰਿਹਾ ਆ। 21 ਅਪ੍ਰੈਲ ਨੂੰ ਹਾਰਵਰਡ ਯੂਨੀਵਰਸਿਟੀ ਨੇ ਲਾਸੂਟ ਫਾਈਲ ਕੀਤਾ ਸੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ, ਵੀ ਜਿਹੜੀ ਯੂਨੀਵਰਸਿਟੀ ਦੀ ਲੀਡਰਸ਼ਿਪ, ਗਵਰਨੈਂਸ ਤੇ ਐਡਮਿਸ਼ਨ ਪਾਲਿਸੀਜ਼ ਦੇ ਵਿੱਚ ਉਹਨਾਂ ਦੀ ਦਖਲ ਅੰਦਾਜ਼ੀ ਜਿਹੜੀ ਉਹਨਾਂ ਨੂੰ ਬਰਦਾਸ਼ਤ ਨਹੀਂ ਆ ਉਸ ਚੀਜ਼ ਦੇ ਉਲਟ। ਉਸ ਤੋਂ ਬਾਅਦ ਦੇ ਵਿੱਚ ਐਡਮਿਨਿਸਟ੍ਰੇਸ਼ਨ ਨੇ ਸਕੂਲ ਦੀਆਂ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਫੈਡਰਲ ਫੰਡਿੰਗਸ ਆ ਉਸ ਦੇ ਵਿੱਚ ਕਟੌਤੀਆਂ ਕਰ ਦਿੱਤੀਆਂ ਆ, ਤੇ ਜਿਹੜਾ ਟੈਕਸ ਐਗਜ਼ੈਂਪਟ ਸਟੇਟਸ ਹੁੰਦਾ ਆ, ਉਹਨਾਂ ਨੂੰ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਥ੍ਰੈਟਨ ਕੀਤਾ ਆ। ਇੰਟਰਨੈਸ਼ਨਲ ਸਟੂਡੈਂਟਸ ਨਾ ਉਹ ਭਰਤੀ ਕਰ ਸਕਣ, ਨਾ ਉਹ ਉਹਨਾਂ ਨੂੰ ਜਿਹੜਾ ਉਹ ਐਡਮਿਸ਼ਨ ਦੇਣ, ਉਸ ਦੇ ਲਈ ਵੀ ਉਹਨਾਂ ਦੀ ਜਿਹੜੀ ਸਰਵਿਸ ਆਈਡੀ ਵਾਲਾ ਹਿਸਾਬ ਕਿਤਾਬ ਆ, ਉਸ ਨੂੰ ਇਹਨਾਂ ਨੇ ਵਾਪਸ ਲੈ ਲਿਆ ਸੀਗਾ। ਸੋ ਹੁਣ ਜਿਹੜੇ ਨਵੇਂ ਕਾਂਟਰੈਕਟਸ ਦੀ ਗੱਲ ਕੀਤੀ ਜਾ ਰਹੀ, ਕਹਿੰਦੇ ਜਿਸ ਵਿੱਚ ਸਾਇੰਟੀਫਿਕ ਰਿਸਰਚ, ਐਗਜ਼ੈਕਟਿਵ ਟ੍ਰੇਨਿੰਗ ਸ਼ਾਮਲ ਸੀ, ਜੋ ਕਿ ਰਫਲੀ ਕਹਿੰਦੇ ਵੀ $100 ਮਿਲੀਅਨ ਦੀ ਲਾਗਤ ਦੀ ਬਣਦੀ ਆ, ਉਸ ਨੂੰ ਜਿਹੜਾ ਉਹ ਰੱਦ ਕੀਤਾ ਜਾ ਸਕਦਾ ਆ। ਇੰਟਰਨਲ ਡੈਲੀਬਰੇਸ਼ਨਸ ਤੋਂ ਬਾਅਦ ਦੇ ਵਿੱਚ ਇੱਕ ਜਿਹੜਾ ਕੰਮ ਕਰਦੇ ਸੀਗੇ ਇਸ ਏਜੰਸੀ ਦੇ ਵਿੱਚ, ਜਨਰਲ ਸਰਵਿਸ ਐਡਮਿਨਿਸਟ੍ਰੇਸ਼ਨ ਦੇ ਵਿੱਚ, ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਜੀ, ਉਸਨੇ ਜਿਹੜੇ ਆ ਪੱਤਰਕਾਰਾਂ ਨੂੰ ਇਹ ਇੰਟਰਨਲ ਜਿਹੜੀ ਉਹ ਖਬਰ ਲੈਟਰ ਦੇ ਬਾਰੇ ਜਿਹੜੀ ਉਹ ਦੱਸੀ ਹੈਗੀ ਆ। ਸੋ ਕਹਿੰਦੇ ਵੀ ਟਰੰਪ ਹੁਣਾਂ ਨੇ ਇਹ ਵੀ ਜਿਹੜਾ ਧਮਕੀ ਦਿੱਤੀ ਆ ਹਾਰਵਰਡ ਦੀ ਫੰਡਿੰਗ ਨੂੰ, ਜਿਹੜੇ ਟ੍ਰੇਡ ਸਕੂਲਸ ਨੂੰ ਦਿੱਤੀ ਜਾਂਦੀ ਆ, ਵੀ ਉਹਦੇ ਵਿੱਚ ਵੀ ਉਹ ਕਟੌਤੀ ਜਿਹੜੀ ਉਹ ਕਰ ਸਕਦੇ ਆ। ਉਹ $3 ਬਿਲੀਅਨ ਦੀ ਜਿਹੜੀ ਐਡੀਸ਼ਨਲ ਫੈਡਰਲ ਗ੍ਰਾਂਟਸ ਉਹਨਾਂ ਨੂੰ ਮਿਲਦੀਆਂ ਹੈ ਟ੍ਰੇਡ ਸਕੂਲਸ ਅਕ੍ਰੋਸ US, ਉਹਨਾਂ ਦੇ ਵਿੱਚ ਜਿਹੜੀਆਂ ਕਟੌਤੀਆਂ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਆ। ਇਹ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਕਿਹੜੇ ਗ੍ਰਾਂਟਸ ਜਿਹੜੀਆਂ ਉਹ ਰੱਦ ਕਰਨਗੇ, ਜੀ, ਤੇ ਜੇ ਉਹ ਗ੍ਰਾਂਟਸ ਰੱਦ ਕੀਤੀਆਂ ਗਈਆਂ ਤੇ ਉਹ ਮਨੀ ਉਹਨਾਂ ਨੇ ਬਾਅਦ ਦੇ ਵਿੱਚ ਰੀਐਲੋਕੇਟ ਕਿਹੜੇ ਪਾਸੇ ਜਿਹੜੀ ਉਹ ਕਰਨੀ ਆ। ਪਰ ਹਾਲ ਦੀ ਘੜੀ ਉਹਨਾਂ ਨੂੰ ਉਹ ਡਰਾ ਰਹੇ ਨੇ, ਚੇਤਾਵਨੀਆਂ ਜਿਹੜੀਆਂ ਉਹ ਦੇ ਰਹੇ ਨੇ, ਧਮਕੀਆਂ ਜਿਹੜੀਆਂ ਉਹ ਦੇ ਰਹੇ ਆ ਵੀ ਲਾਈਨ 'ਚ ਸਿੱਧੇ ਹੋਵੋ, ਨਹੀਂ ਤਾਂ ਤੁਹਾਡਾ ਸਾਰਾ ਕੁਝ ਕੱਟਾਂਗੇ। ਪਰ ਹਾਰਵਰਡ ਯੂਨੀਵਰਸਿਟੀ ਵਾਲਾ ਵੀ ਜਿਹੜੇ ਮੇਨ ਪ੍ਰੈਜ਼ੀਡੈਂਟ ਆ, ਉਹਨਾਂ ਦੇ ਲੀਡਰਸ਼ਿਪ ਆ, ਉਹ ਬਾਕੀ ਸਕੂਲਾਂ ਨੂੰ ਗੁਹਾਰ ਲਾ ਰਹੇ ਆ ਵੀ ਭਾਈ ਤੁਸੀਂ ਡਰਨਾ ਨਹੀਂ ਆ, ਟਰੰਪ ਹੁਣਾਂ ਦੇ ਉਲਟ ਜਿਹੜਾ ਆ ਤੁਹਾਨੂੰ ਆਪਣਾ ਗਰਾਊਂਡ ਆ ਉਹ ਸਟੈਂਡ ਕਰਨੀ ਚਾਹੀਦੀ ਆ।